ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 12 ਅਗਸਤ ਦਿਨ ਸ਼ੁੱਕਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਦੇ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਅੱਜ ਦੀ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ ਓਲੰਪਿਕਸ, ਜੋ ਕਿ ਰੀਓ ਦੇ ਵਿੱਚ ਹੋ ਰਹੀਆਂ ਹਨ। ਓਲੰਪਿਕਸ 2016 ਦੇ ਵਿੱਚ ਵਰਲਡ ਰੈਕਡ ਬਣਦੇ ਜਾ ਰਹੇ ਹਨ। ਉੱਥੇ ਹੀ ਕੈਟੀ ਲੈਡਕੀ, ਅਮਰੀਕਾ ਦੀ ਸਵਿਮਰ, ਜਿਸ ਨੇ ਕਿ 800 ਮੀਟਰ ਦੇ ਵਿੱਚ 8 ਮਿੰਟ ਤੇ 4 ਸੈਕਿੰਡ ਦੇ ਵਿੱਚ ਫਰੀ ਸਟਾਈਲ ਸਵਿਮਿੰਗ ਕੰਪੀਟੀਸ਼ਨ ਜਿੱਤ ਕੇ ਆਪਣਾ ਹੀ ਵਰਲਡ ਰੈਕਡ ਤੋੜ ਦਿੱਤਾ, ਜੋ ਕਿ ਉਸਨੇ 3 ਸਾਲ ਪਹਿਲਾਂ 8 ਮਿੰਟ 14 ਸੈਕਿੰਡ ਦੇ ਵਿੱਚ ਬਣਾਇਆ ਸੀ। ਇਸ ਪੂਰੇ ਮੁਕਾਬਲੇ ਦੇ ਵਿੱਚ ਦੂਸਰੇ ਨੰਬਰ ਤੇ ਇੰਗਲੈਂਡ ਦੀ ਕੈਰਲਿਨ ਰਹੀ, ਜਿਸ ਨੇ ਕਿ ਇਹ ਰੇਸ 3 ਮਿੰਟ 38 ਸੈਕਿੰਡ ਦੇ ਉੱਤੇ ਪੂਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਰੇਸ ਦੇ ਦੌਰਾਨ ਦੂਸਰੀਆਂ ਸਵਿਮਰਜ਼ ਸੇਮ TV ਫਰੇਮ ਦੇ ਵਿੱਚ ਵੀ ਨਹੀਂ ਆ ਰਹੀਆਂ ਸਨ, ਜਦੋਂ ਕੇਟੀ ਲੈਡਕੀ ਸਭ ਤੋਂ ਅੱਗੇ ਚੱਲ ਰਹੀ ਸੀ। ਇਸੇ ਦੇ ਨਾਲ ਹੀ ਕੇਟੀ ਇੱਕੋ ਹੀ ਓਲੰਪਿਕਸ ਦੇ ਵਿੱਚ 4 ਗੋਲਡ ਮੈਡਲ ਜਿੱਤ ਚੁੱਕੀ ਹੈ ਅਤੇ 200 ਮੀਟਰ, 400 ਮੀਟਰ ਅਤੇ 800 ਮੀਟਰ ਫਰੀ ਸਟਾਈਲ ਦੇ ਵਿੱਚ ਇੱਕੋ ਹੀ ਓਲੰਪਿਕਸ ਦੇ ਵਿੱਚ ਜਿੱਤਣ ਵਾਲੀ ਉਹ ਪਹਿਲੀ ਵੂਮਨ ਵੀ ਬਣ ਗਈ ਹੈ। ਸੋ ਕਈ ਸਾਰੇ ਰਿਕਾਰਡ ਇਹਨਾਂ ਨੇ ਅੱਜ ਕਾਇਮ ਕੀਤੇ। ਉੱਧਰ ਹੀ ਮਾਈਕਲ ਫੈਲਿਪਸ ਨੇ 100 ਮੀਟਰ ਬਟਰਫਲਾਈ ਰੇਸ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਕੁੱਲ ਮੈਡਲਸ ਦੀ ਸੰਖਿਆ 27 ਕਰ ਲਈ ਹੈ। ਉਹ ਪਹਿਲਾਂ ਹੀ ਇਸ ਓਲੰਪਿਕਸ ਦੇ ਵਿੱਚ 4 ਗੋਲਡ ਮੈਡਲ ਜਿੱਤ ਚੁੱਕੇ ਹਨ ਅਤੇ ਉਹਨਾਂ ਦੇ ਕੋਲ ਕੁੱਲ 22 ਗੋਲਡ ਮੈਡਲ ਹੋ ਚੁੱਕੇ ਹਨ। ਓਲੰਪਿਕਸ ਦੇ ਵਿੱਚ ਦੂਸਰੇ ਮੁਕਾਬਲਿਆਂ ਦੇ ਵਿੱਚ ਰਫਲ ਨਡਾਲ ਨੇ ਮੈਨਸ ਡਬਲ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ। ਉੱਧਰ ਹੀ ਵੂਮਨਸ ਦੇ ਸ਼ਾਟਪੁੱਟ ਮੁਕਾਬਲੇ ਦੇ ਵਿੱਚ US ਦੀ ਮਿਸ਼ੇਲ ਕਾਰਟਰ ਨੇ ਗੋਲਡ ਮੈਡਲ ਜਿੱਤਿਆ। ਇਸੇ ਦੇ ਨਾਲ ਮੈਡਲ ਟੈਲੀ ਦੇ ਵਿੱਚ US ਦੇ ਕੁੱਲ ਗੋਲਡ ਮੈਡਲ ਦੀ ਸੰਖਿਆ 20 ਪਹੁੰਚ ਚੁੱਕੀ ਹੈ ਅਤੇ ਉਹ ਨੰਬਰ 1 ਤੇ ਬਣਿਆ ਹੋਇਆ ਹੈ। ਦੂਸਰੇ ਨੰਬਰ ਦੇ ਉੱਤੇ ਚਾਈਨਾ ਹੈ, ਜਿਸ ਦੇ ਕੋਲ 13 ਗੋਲਡ ਮੈਡਲ ਹਨ। US ਦੀ ਕੁੱਲ ਮੈਡਲ ਦੀ ਸੰਖਿਆ 50 ਹੈ ਅਤੇ ਚਾਈਨਾ ਦੇ ਕੋਲ 37 ਕੁੱਲ ਮੈਡਲ ਹਨ। ਤੀਸਰੇ ਨੰਬਰ ਦੇ ਉੱਤੇ ਗ੍ਰੇਟ ਬ੍ਰਿਟੇਨ ਹੈ, ਜਿਸ ਦੇ ਕੋਲ ਕਿ 7 ਗੋਲਡ ਮੈਡਲ ਹਨ ਅਤੇ ਉਹਨਾਂ ਦੀ ਕੁੱਲ ਮੈਡਲ ਦੀ ਸੰਖਿਆ 22 ਹੈ। ਇੰਡੀਆ ਦੀ ਹਾਕੀ ਟੀਮ ਦਾ ਅੱਜ ਆਖਰੀ ਲੀਗ ਮੈਚ ਕੈਨੇਡਾ ਦੀ ਟੀਮ ਦੇ ਨਾਲ ਹੋਇਆ, ਜਿੱਥੇ ਕਿ ਇਹ ਮੈਚ ਡਰਾ ਰਿਹਾ। ਹਾਲਾਂਕਿ ਇੰਡੀਆ ਹੁਣ ਕੁਆਟਰ ਫਾਈਨਲ ਦੇ ਵਿੱਚ ਕੁਆਲੀਫਾਈ ਕਰ ਚੁੱਕੀ ਹੈ ਅਤੇ ਇੰਡੀਆ ਦਾ ਮੁਕਾਬਲਾ ਸੋਮਵਾਰ ਬੈਲਜੀਅਮ ਦੇ ਨਾਲ ਹੋਵੇਗਾ। ਬੈਲਜੀਅਮ ਨੇ ਦੂਸਰੇ ਗਰੁੱਪ ਦੇ ਵਿੱਚ ਟੌਪ ਕੀਤਾ ਹੈ ਅਤੇ ਉਹ ਆਪਣਾ ਕੋਈ ਵੀ ਲੀਗ ਮੈਚ ਨਹੀਂ ਹਾਰੀ। ਬੈਲਜੀਅਮ ਦੀ ਫਾਰਮ ਦੇਖਦੇ ਹੋਏ ਉਹ ਟੀਮ ਫੇਵਰੇਟ ਮੰਨੀ ਜਾ ਰਹੀ ਹੈ, ਪਰ ਇਸ ਵਾਰ ਇੰਡੀਆ ਦੀ ਟੀਮ ਤੋਂ ਵੀ ਪੂਰੀ ਮੈਡਲ ਦੀ ਆਸ ਲਾਈ ਜਾ ਰਹੀ ਹੈ। ਥਾਈਲੈਂਡ ਦੇ ਵਿੱਚ ਹੋਏ ਧਮਾਕਿਆਂ ਦੀ ਕੁੱਲ ਸੰਖਿਆ 11 ਪਹੁੰਚ ਚੁੱਕੀ ਹੈ। ਇੱਕ ਦਿਨ ਦੇ ਅੰਦਰ ਲਗਭਗ 5 ਸਟੇਟਸ ਦੇ ਵਿੱਚ ਥਾਈਲੈਂਡ ਦੇ ਵਿੱਚ 11 ਬੰਬ ਧਮਾਕੇ ਹੋਏ। ਇਹਨਾਂ 11 ਬੰਬ ਧਮਾਕਿਆਂ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਦੇ ਵਿੱਚ 36 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਣ ਵਾਲੇ 36 ਲੋਕਾਂ ਦੇ ਵਿੱਚੋਂ 10 ਫੋਰਨਰਸ ਹਨ। ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਹਜੇ ਤੱਕ ਕਿਸੇ ਵੀ ਗਰੁੱਪ ਨੇ ਨਹੀਂ ਲਈ ਹੈ ਅਤੇ ਹਜੇ ਤੱਕ ਇਹ ਵੀ ਸਾਫ਼ ਨਹੀਂ ਹੋਇਆ ਕਿ ਹੋਈਆਂ ਇਹਨਾਂ ਬੰਬਿੰਗ ਦਾ ਆਪਸ ਦੇ ਵਿੱਚ ਕੋਈ ਸੰਬੰਧ ਹੈ ਜਾਂ ਫਿਰ ਨਹੀਂ। ਐਕਸਪਰਟਸ ਦੱਸ ਰਹੇ ਹਨ ਕਿ ਇਹਨਾਂ ਦਾ ਅੱਤਵਾਦੀ ਹਮਲਿਆਂ ਦੇ ਨਾਲੋਂ ਪੈਟਰਨ ਵੱਖਰਾ ਹੈ। ਇਸ ਮੌਕੇ ਦੇ ਉੱਤੇ ਥਾਈਲੈਂਡ ਦੇ ਪ੍ਰਾਈਮ ਮਿਨਿਸਟਰ ਪ੍ਰਾਯੁਤ ਚੈਨ-ਓ-ਚਾ ਨੇ ਇਹਨਾਂ ਧਮਾਕਿਆਂ ਦੀ ਸਖਤ ਨਿੰਦਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਹਰ ਸੰਭਵ ਉਹ ਕਦਮ ਚੁੱਕੇਗੀ ਜਿਸ ਦੇ ਨਾਲ ਕੇਸ ਦੇ ਵਿੱਚ ਛੇਤੀ ਤੋਂ ਛੇਤੀ ਜਾਂਚ ਕਰਵਾਈ ਜਾ ਸਕੇ ਅਤੇ ਜਿਨ੍ਹਾਂ ਨੇ ਵੀ ਇਹ ਬੰਬ ਧਮਾਕੇ ਕੀਤੇ ਹਨ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਲਿਆਂਦਾ ਜਾਏ। ਨਵੰਬਰ 2016 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ
ਦੋਨੇ ਹੀ ਉਮੀਦਵਾਰ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਸਵਿੰਗ ਸਟੇਟਸ ਦੇ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੇ ਹਨ। ਪੈਨਸਿਲਵੇਨੀਆ ਜੋ ਕਿ ਇੱਕ ਸਵਿੰਗ ਸਟੇਟ ਮੰਨੀ ਜਾਂਦੀ ਹੈ, ਉੱਥੇ ਅਲਟੂਨਾ ਸ਼ਹਿਰ ਦੇ ਵਿੱਚ ਕੀਤੀ ਰੈਲੀ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਕਿ ਪੈਨਸਿਲਵੇਨੀਆ ਤੋਂ ਡੋਨਲਡ ਟਰੰਪ ਦੇ ਜਿੱਤਣ ਦੇ ਪੂਰੇ ਚਾਂਸ ਹਨ ਅਤੇ ਜੇਕਰ ਇੱਥੋਂ ਹਿਲਰੀ ਕਲਿੰਟਨ ਜਿੱਤਦੀ ਹੈ ਤਾਂ ਉਸ ਦਾ ਇੱਕ ਹੀ ਕਾਰਨ ਹੋਵੇਗਾ ਕਿ ਇੱਥੇ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਗੜਬੜੀ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਪੂਰੇ ਪ੍ਰਬੰਧ ਕਰਨਗੇ ਕਿ ਲੋਕ ਇੱਕ ਵਾਰ ਤੋਂ ਵੱਧ ਵੋਟ ਨਾ ਪਾ ਸਕਣ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੈਨਸਿਲਵੇਨੀਆ ਦੇ ਉੱਤੇ ਪੂਰੀ ਰਿਸਰਚ ਕੀਤੀ ਹੈ ਅਤੇ ਪੈਨਸਿਲਵੇਨੀਆ ਨੇ ਦੇਸ਼ ਨੂੰ ਅਤੇ ਰਿਪਬਲਿਕਨ ਪਾਰਟੀ ਨੂੰ ਬਹੁਤ ਵੱਡੇ ਲੀਡਰ ਦਿੱਤੇ ਹਨ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰਾ ਖਿਆਲ ਰੱਖਣਾ ਪਵੇਗਾ ਕਿ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਅਤੇ ਧੋਖੇਬਾਜ਼ੀ ਨਾ ਹੋਵੇ। ਮੈਰੀਲੈਂਡ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੂੰ 2 ਲਾਸ਼ਾਂ ਮਿਲੀਆਂ ਸਨ। ਪੁਲਿਸ ਨੇ ਦੱਸਿਆ ਹੈ ਕਿ ਇਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜ਼ਿਆਦਾ ਵੀ ਹੋ ਸਕਦੀ ਹੈ। ਆਫੀਸ਼ੀਅਲਸ ਨੇ ਕੱਲ੍ਹ ਦੱਸਿਆ ਸੀ ਕਿ ਕੁੱਲ 7 ਤੋਂ 8 ਲੋਕ ਇਸ ਧਮਾਕੇ ਤੋਂ ਬਾਅਦ ਗਾਇਬ ਹਨ, ਜਿਨ੍ਹਾਂ ਦੀ ਕਿ ਇਸ ਬੰਬ ਧਮਾਕੇ ਦੇ ਵਿੱਚ ਮਾਰੇ ਜਾਣ ਦੇ ਆਸਾਰ ਹਨ। ਇਸ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਇਹ ਐਕਸਪਲੋਜ਼ਨ ਕੱਲ੍ਹ ਗੈਸ ਲੀਕ ਹੋਣ ਤੋਂ ਬਾਅਦ ਦੇ ਵਿੱਚ ਹੋਇਆ। ਅਲਕੋਹਲ, ਟੋਬਾਕੂ, ਫਾਇਰ ਆਰਮਜ਼ ਅਤੇ ਐਕਸਪਲੋਜ਼ਿਵ ਦੇ ਫੈਡਰਲ ਬਿਊਰੋ ਇਸ ਮਾਮਲੇ ਦੀ ਪੂਰੀ ਜਾਂਚ ਦੇ ਵਿੱਚ ਲੱਗੇ ਹੋਏ ਹਨ। ਇਸ ਘਟਨਾ ਦੇ ਵਿੱਚ 31 ਹੋਰ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਕਿ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਪੂਰੀ ਘਟਨਾ ਦੇ ਵਿੱਚ 3 ਫਾਇਰ ਫਾਈਟਰਸ ਨੂੰ ਵੀ ਕਾਫੀ ਸੱਟਾਂ ਵੱਜੀਆਂ ਸਨ। ਟੈਕਸਸ, ਲੂਜ਼ੀਆਨਾ ਤੋਂ ਲੈ ਕੇ ਓਹਾਇਓ ਵੈਲੀ ਤੱਕ ਅਗਲੇ ਹਫ਼ਤੇ ਫਲੱਡ ਆਉਣ ਦਾ ਪੂਰਾ ਖਤਰਾ ਦੱਸਿਆ ਜਾ ਰਿਹਾ ਹੈ। ਲੂਜ਼ੀਆਨਾ ਅਤੇ ਮਿਸੀਸਿਪੀ ਦੇ ਵਿੱਚ ਫਲੱਡਿੰਗ ਕਾਫੀ ਵੱਡੀ ਸਮੱਸਿਆ ਪਹਿਲਾਂ ਵੀ ਬਣ ਚੁੱਕੀ ਹੈ। ਕਈ ਹਸਪੀਟਲ ਅਤੇ ਨਰਸਿੰਗ ਹੋਮ ਦੇ ਵਿੱਚ ਪਾਣੀ ਵੜ ਗਿਆ ਸੀ, ਜਿਸ ਦੇ ਕਾਰਨ ਕਾਫੀ ਸਮੱਸਿਆ ਆਈ ਸੀ। ਲੂਜ਼ੀਆਨਾ ਦੇ ਵਿੱਚ ਕਈ ਨਦੀਆਂ, ਜਿਨ੍ਹਾਂ ਦੇ ਵਿੱਚ ਐਮਿਟੀ ਅਤੇ ਕੋਮੈਟੀ, ਇਹ ਦੋਨੇ ਹੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗ ਰਹੀਆਂ ਹਨ। ਮੌਸਮ ਵਿਭਾਗ ਨੇ ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਨੀਵੀਆਂ ਥਾਵਾਂ ਦੇ ਵਿੱਚ ਜਾਣ ਤੋਂ ਬਚਣ। ਵਰਜੀਨੀਆ ਦੇ ਵਿੱਚ ਇੱਕ ਸਮਾਲ ਪਲੇਨ ਕ੍ਰੈਸ਼ ਹੋਣ ਤੋਂ ਬਾਅਦ 2 ਲੋਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਹਨ ਅਤੇ ਕਈ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਲੈਂਡ ਹੋਣ ਦੇ ਸਮੇਂ ਪਲੇਨ ਏਅਰਪੋਰਟ ਦੀ ਪ੍ਰਾਪਰਟੀ ਤੋਂ ਨਿਕਲ ਕੇ ਰੇਲ ਰੋਡ ਟਰੈਕਸ ਦੇ ਵੱਲ ਜਾਂਦਾ ਰਿਹਾ। ਉਸ ਤੋਂ ਬਾਅਦ ਪਲੇਨ ਦਰਖਤਾਂ ਦੇ ਵਿੱਚ ਜਾ ਕੇ ਟਕਰਾਇਆ ਅਤੇ ਉਸ ਨੂੰ ਅੱਗ ਲੱਗ ਗਈ। ਹਜੇ ਤੱਕ ਪੁਲਿਸ ਨੇ ਇਹ ਕਨਫਰਮ ਨਹੀਂ ਕੀਤਾ ਹੈ ਕਿ ਉਸ ਪਲੇਨ ਦੇ ਵਿੱਚ ਕੁੱਲ ਕਿੰਨੇ ਵਿਅਕਤੀ ਸਵਾਰ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਜਾਂਚ ਦੇ ਵਿੱਚ ਜੁਟ ਗਏ ਹਨ ਅਤੇ ਉਹਨਾਂ ਨੇ ਦੱਸਿਆ ਹੈ ਕਿ 1 ਹਫ਼ਤੇ ਦੇ ਅੰਦਰ ਅੰਦਰ ਇਸ ਦੀ ਪੂਰੀ ਰਿਪੋਰਟ ਆ ਜਾਏਗੀ। ਮਹਿਜ 25 ਸਾਲ ਦੀ ਉਮਰ ਦੇ ਵਿੱਚ ਮਿਲੀਨੀਅਰ ਬਣਨ ਵਾਲੇ ਅਤੇ ਕਾਫੀ ਸੁਰਖੀਆਂ ਬਟੋਰਨ ਵਾਲੇ ਗੁਰਬਖਸ਼ ਸਿੰਘ ਚਾਹਲ ਨੂੰ ਅੱਜ ਡੋਮੈਸਟਿਕ ਵਾਇਲੈਂਸ ਕੇਸ ਦੇ ਵਿੱਚ ਸੁਪੀਰੀਅਰ ਕੋਰਟ ਦੇ ਜੱਜ ਟ੍ਰੇਸੀ ਬਰਾਊਨ ਨੇ 1 ਸਾਲ ਦੀ ਸਜ਼ਾ ਸੁਣਾਈ ਹੈ। ਜੱਜ ਨੇ ਸਜ਼ਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਉਹ ਇਸ ਦੇ ਖਿਲਾਫ ਅਪੀਲ ਹਾਇਰ ਕੋਰਟ ਦੇ ਵਿੱਚ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਉਸ ਦੇ ਉੱਤੇ ਡੋਮੈਸਟਿਕ ਵਾਇਲੈਂਸ ਦੇ ਚਾਰਜਿਸ ਲੱਗੇ ਸਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਸੈਨ ਫਰਾਂਸਿਸਕੋ ਦੇ ਮੇਅਰ ਵਿਲੀ ਬਰਾਊਨ ਨੇ ਕਾਫੀ ਉਸ ਦੀ ਮਦਦ ਕੀਤੀ ਸੀ ਅਤੇ ਉਸਨੇ ਇਹ ਸਹਾਰਾ ਵੀ ਲਿਆ ਸੀ ਕਿ ਉਸ ਨੂੰ ਘੱਟ ਗਿਣਤੀ ਹੋਣ ਕਰਕੇ ਰੇਸਿਜ਼ਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਾਲਾਂਕਿ ਸੈਨ ਫਰਾਂਸਿਸਕੋ ਪੁਲਿਸ ਨੇ ਉਹ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਇਹ ਆਪਣੀ ਗਰਲਫ੍ਰੈਂਡ ਨੂੰ ਕੁੱਟਦਾ ਹੋਇਆ, ਲੱਤ ਮਾਰਦਾ ਹੋਇਆ ਸਾਫ਼ ਨਜ਼ਰ ਆਉਂਦਾ ਹੈ ਅਤੇ ਸਰਾਣੇ ਦੇ ਨਾਲ ਉਸ ਦਾ ਸਾਹ ਬੰਦ ਕਰਨ ਦੀ ਕੋਸ਼ਿਸ਼ ਕਰਦਾ ਵੀ ਨਜ਼ਰ ਆਉਂਦਾ ਹੈ। ਸੋ ਇਸ ਕੇਸ ਦੇ ਵਿੱਚ ਹੁਣ ਕੋਰਟ ਨੇ ਉਸ ਨੂੰ 1 ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ਨੀਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 85 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 59 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਸਟਾਕਟਨ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟ੍ਰੇਸੀ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਮੋਡੈਸਟੋ ਦੇ ਵਿੱਚ 102 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 75 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਟਰਕੀ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 95 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਸੀਐਟਲ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ।
ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 82 ਡਿਗਰੀ ਹਾਈ ਹੈ ਤੇ ਰਾਤ ਨੂੰ 50 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 94 ਡਿਗਰੀ ਹਾਈ ਹੈ ਤੇ ਰਾਤ ਨੂੰ 65 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 83 ਡਿਗਰੀ ਹਾਈ ਹੈ ਤੇ ਰਾਤ ਨੂੰ 67 ਡਿਗਰੀ ਲੋ। ਨਿਊਯਾਰਕ ਦੇ ਵਿੱਚ 95 ਡਿਗਰੀ ਹਾਈ ਹੈ ਤੇ ਰਾਤ ਨੂੰ 82 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਤੇ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸ਼ੁੱਕਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 37 ਅੰਕਾਂ ਦੀ ਗਿਰਾਵਟ ਦੇ ਨਾਲ 18,576.47 ਤੇ ਬੰਦ ਹੋਇਆ। ਨੈਸਡੈਕ 4 ਅੰਕ ਵੱਧ ਕੇ 5,232.90 ਤੇ ਬੰਦ ਹੋਇਆ। S&P 1 ਅੰਕ ਘਟ ਕੇ 2,184.05 ਤੇ ਬੰਦ ਹੋਇਆ। ਵਿਲਸ਼ਰ 5000 11 ਅੰਕ ਘਟ ਕੇ 22,659.36 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਦਾ ਰਿਹਾ, ਜਿਸ ਦੀ ਕੀਮਤ 98.22 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66.91, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51.64, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 86.40, ਇੱਕ ਯੂਰੋ ਦੀ ਕੀਮਤ ਰਹੀ 74.70, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51.18, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.15, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49.71, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 170.45, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221.66। ਸੋਨੇ ਦਾ ਰੇਟ $1335.95 ਪਰ ਆਉਂਸ ਰਿਹਾ ਅਤੇ ਚਾਂਦੀ $19.69 ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।